ਇਹਨੇ ਕਿਹਾ ਕਿਸਾਨ ਨੂੰ ਮਾਫੀਆ, ਉਹ ਤੇਰੀ ਮੱਤ ਬੀਬੀ ਕਿਹਨੇ ਮਾਰ ਦਿੱਤੀ। ਤੂੰ ਕਿਹਾ ਕਿਸਾਨ ਨੂੰ ਮਾਫੀਆ, ਤੇਰੀ ਮੱਤ ਕਿਹਨੇ ਬੀਬੀ ਮਾਰ ਦਿੱਤੀ। ਚੁੱਲ੍ਹੇ ਇਹਨਾਂ ਦੇ ਵੇਖ ਲਾ ਹੋਏ ਠੰਡੇ, ਕਣਕ ਇਹਨਾਂ ਦੀ ਤੂੰ ਸਾੜ ਦਿੱਤੀ। ਤੇ ਮੂੰਜੀ ਮੱਕੀ ਵੀ ਵੇਖੋ ਰੁਲ ਗਈ, ਖੇਤੀ ਸਾਰੀ ਅੱਜ ਆਜਾੜ ਦਿੱਤੀ। ਤੇ ਬੀਜ ਖਾਦਾਂ ਦੀ ਕੀਮਤ ਅਸਮਾਨਾਂ ਤੇ, ਇਹ ਕਿਸੇ ਡੀਲਰ ਨੇ ਧਾਰ ਦਿੱਤੀ। ਤੇ ਮੱਖਣ ਜੱਟਾ ਕਿਸਾਨ ਅੱਜ ਰੁਲ ਗਿਆ, ਇਹਦੀ ਜਿੰਦ ਪਿੰਜਰੇ ਵਿੱਚ ਤਾੜ ਦਿੱਤੀ। ਅਸਲਾਮ ਅਲੈਕਮ ਜੀ। ਮੱਖਣ ਜੱਟ ਜੀ ਉਜੜਿਆ ਹੋਇਆ ਕਿਸਾਨ ਲੈ ਕੇ ਹਾਜ਼ਰ ਆ। ਮੇਰੇ ਦੇਸ਼ ਦੇ ਵਾਸੀਓ, ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਬੈਠਣ ਵਾਲੀ ਇੱਕ ਬੀਬੀ ਨੇ ਕਿਸਾਨ ਨੂੰ ਮਾਫੀਆ ਆਖਿਆ। ਕਿਸਾਨ ਨੂੰ ਮਾਫੀਆ ਦਾ ਲਫ਼ਜ਼ ਜਦੋਂ ਦਾ ਕੰਨ 'ਚ ਪਿਆ ਵਾ, ਯਕੀਨ ਕਰੋ ਨੀਂਦਾਂ ਹੀ ਹਰਾਮ ਹੋ ਗਈਆਂ ਵਾ। ਮੈਂ ਸੋਚਿਆ ਕਿ ਕਿਸਾਨ ਮਾਫੀਆ ਕਿਵੇਂ ਬਣ ਗਿਆ। ਕਦੀ ਮਜਬੂਰ ਲੋਕ ਵੀ ਜਿਹੜੇ ਹੈਗੇ ਆ ਮਾਫੀਆ ਹੋਏ ਆ, ਕਦੀ ਕਮਜ਼ੋਰ ਲੋਕ ਵੀ ਮਾਫੀਆ ਹੋਏ ਆ, ਕਦੀ ਮਜ਼ਲੂਮ ਵੀ ਮਾਫੀਆ ਹੋਇਆ ਵਾ। ਉਹ ਕਿਸਾਨ ਤੋਂ ਵੱਡਾ ਮਜ਼ਲੂਮ ਕਿਹੜਾ ਵਾ ਕਿ ਜਿਹਦੀ ਜਮ੍ਹਾਂ ਪੂੰਜੀ ਅੱਜ ਰੁਲ ਗਈ ਆ, ਜਿਹਦੀ ਕਣਕ ਰੁਲ ਗਈ, ਮੱਕੀ ਰੁਲ ਗਈ, ਮੂੰਜੀ ਰੁਲ ਗਈ, ਜਿਹਨੇ ਲੱਖਾਂ ਰੁਪਈਆ ਖਾਦਾਂ ਸਪਰੇਵਾਂ ਤੇ ਬੀਜ ਤੇ ਖਰੀਦ ਕੇ ਪਾਇਆ ਸੀ, ਉਹਦੀ ਆਮਦਨੀ ਰੁਲ ਗਈ। ਜਿਹਦੀ ਜਮ੍ਹਾਂ ਪੂੰਜੀ ਲੁੱਟ ਲਈ ਜਾਵੇ, ਉਹ ਮਾਫੀਆ ਕਿਵੇਂ ਹੋ ਸਕਦਾ ਵਾ। ਜਿਹਦੀ ਸਾਰੀ ਮਿਹਨਤ ਹੀ ਲੁੱਟ ਲਈ ਜਾਵੇ, ਮਾਫੀਆ ਕਿਵੇਂ ਹੋ ਸਕਦਾ ਵਾ। ਜਿਹਦੇ ਬੱਚਿਆਂ ਦਾ ਰਿਜ਼ਕ ਖੋਹ ਲਿਆ ਜਾਵੇ, ਉਹ ਮਾਫੀਆ ਕਿਵੇਂ ਹੋ ਸਕਦਾ ਵਾ। ਜਿਹਦੇ ਚਾਹ ਗਮੀਆਂ ਖੁਸ਼ੀਆਂ ਹੀ ਖੋਹ ਲਈਆਂ ਜਾਣ, ਮਾਫੀਆ ਕਿਵੇਂ ਹੋ ਸਕਦਾ ਵਾ। ਜਿਹੜਾ ਸਬਜ਼ੀ ਲੈਣ ਜਾਵੇ ਤੇ ਮਿੰਤਾਂ ਕਰਕੇ ਲਵੇ, ਜਿਨਸ ਦੇ ਪੈਸੇ ਨਹੀਂ ਲੱਭੇ, ਕਰਿਆਨੇ ਸਟੋਰ ਤੇ ਜਾਵੇ ਤੇ ਉਲਝ ਕੇ ਰਹਿ ਜਾਵੇ, ਆੜਤੀਏ ਅੱਗੇ ਜਾਵੇ ਤੇ ਮਿੰਤਾਂ ਕਰੇ, ਬੀਜ ਖਾਦ ਸਪਰੇ ਖਰੀਦਣ ਜਾਵੇ ਧਾਰ ਲੈਣ ਵਾਸਤੇ ਪਾਪੜ ਵੇਲੇ, ਉਹ ਮਾਫੀਆ ਕਿਵੇਂ ਹੋ ਸਕਦਾ ਵਾ। ਇਹਨੇ ਕਣਕ ਬੀਜੀ, ਪਹਿਲੇ ਵਾਹੀ, ਉਸ ਤੋਂ ਬਾਅਦ ਬੀਜ ਮਹਿੰਗਾ ਲਿਆ, ਕਣਕ ਬੀਜੀ ਗੱਡੀ, ਉਸ ਤੋਂ ਬਾਅਦ ਸਪਰੇ ਕੀਤੀ, ਪਾਣੀ ਲਾਏ, ਫਿਰ ਵੱਢੀ, ਫਿਰ ਖਲਵਾੜ ਬਣਾਇਆ, ਮਸ਼ੀਨ ਲਾਈ, ਫਿਰ ਉਹਨੂੰ ਗਾਇਆ। ਪੈਸੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਸਾਨ ਨੇ ਖਰਚੇ। ਜਦੋਂ ਵਿਕਣ ਦੀ ਵਾਰੀ ਆਈ, 3900 ਰੁਪਏ ਦਾ ਕਹਿ ਕੇ 2500 ਨੂੰ ਲਈ ਗਈ, 2400 ਨੂੰ ਲਈ ਗਈ, ਉਹ ਵੀ ਰੋਲ ਕੇ ਲਈ ਗਈ। ਕਈਆਂ ਦੀ ਉਹ ਵੀ ਨਹੀਂ ਲਈ ਗਈ, ਉਹ ਚੁੱਕ ਕੇ ਲਿਆ ਕੇ ਉਹਨਾਂ ਨੇ ਘਰਾਂ 'ਚ ਸੱਟੀ, ਸੁਸਰੀ ਖਾ ਗਈ, ਕਈ ਗਲ ਗਈ, ਕਈ ਤਬਾਹ ਹੋ ਗਈ। ਇਹ ਮਾਫੀਆ ਕਿਵੇਂ ਹੋ ਸਕਦਾ। ਜਿਹਦਾ ਸਭ ਕੁਝ ਲੁੱਟੇ ਪੁੱਟੇ ਲੋਕ ਮਾਫੀਆ ਕਿਵੇਂ ਹੋ ਸਕਦੇ। ਔਰ ਜਿਨ੍ਹਾਂ ਦੇ ਬੱਚਿਆਂ ਦੀਆਂ ਫੀਸਾਂ ਨਹੀਂ ਗਈਆਂ, ਕਨਵੇਂਸ ਦੀ ਫੀਸ ਨਹੀਂ ਗਈ, ਬੱਚੇ ਜੇਬ ਖਰਚ ਤੋਂ ਬਗੈਰ ਸਕੂਲ ਕਾਲਜ ਜਾ ਰਹੇ ਆ, ਉਹ ਮਾਫੀਆ ਕਿਵੇਂ ਹੋ ਗਿਆ। ਬੀਬੀ ਸਾਨੂੰ ਸਮਝਾ ਦੇ ਮਾਫੀਆ ਕਿਵੇਂ ਅਸੀਂ ਮੰਨ ਲਾਂਗੇ। ਤੈਨੂੰ ਕਹਾਂ ਅਗਲੇ 5 ਸਾਲ ਵਾਸਤੇ ਵੀ ਵਜ਼ਾਰ ਤੇ ਆਲਾ ਦੀ ਕੁਰਸੀ ਤੇ ਤਸਲੀਮ ਕਰ ਲਾਂਗੇ। ਸਿਰਫ ਇੱਕ ਗੱਲ ਸਾਨੂੰ ਸਮਝਾ ਦੇ, ਕਿਸਾਨ ਮਾਫੀਆ ਕਿਵੇਂ। ਜਿਹੜਾ ਇਨਸਾਨ ਵੀ ਬੋਲਦਾ ਆਪਣੇ ਬੋਲਾਂ ਦਾ ਜ਼ਿੰਮੇਦਾਰ ਹੁੰਦਾ ਨਾ, ਜਿਹਨੇ ਵੀ ਬੋਲ ਕਹੇ ਉਹ ਆਪਦੇ ਬੋਲਾਂ ਦਾ ਜ਼ਿੰਮੇਦਾਰ ਆ। ਸਿਰਫ ਸਾਨੂੰ ਇਹਦਾ ਪ੍ਰੈਕਟੀਕਲੀ ਸਮਝਾ ਦੇ ਵੀ ਕਿਸਾਨ ਮਾਫੀਆ ਕਿਵੇਂ ਹੈ। ਮੈਂ ਆਪਣੀ ਨਜ਼ਰਾਂ 'ਚ ਕਿਸਾਨ ਨੂੰ ਸਬਜ਼ੀ ਵਾਲਿਆਂ ਨਾਲ ਲੜਦਿਆਂ ਵੇਖਿਆ, ਕਰਿਆਨੇ ਸਟੋਰ ਤੇ ਵਿਲਕਦਿਆਂ ਵੇਖਿਆ ਵਾ, ਮੈਂ ਇਹਨੂੰ ਆੜਤੀ ਅੱਗੇ ਝੋਲੀ ਫਲਾਇਆ ਹੋਇਆ ਵੇਖਿਆ ਵਾ, ਬੀਜ ਖਾਦ ਸਪਰੇਆਂ ਦੀ ਦੁਕਾਨ ਤੇ ਧਾਰ ਬੀਜ ਲੈਣ ਵਾਸਤੇ ਇਹਨੂੰ ਮੈਂ ਕਈ ਦਿਹਾੜੇ ਉੱਥੇ ਰੁਲਦਿਆਂ ਵੇਖਿਆ। ਇਹ ਰੁਲਣ ਵਾਲੇ ਲੋਕ ਮਾਫੀਆ ਕਿਵੇਂ ਹੋ ਗਏ ਆ। ਸਿਰਫ ਸਾਡੀ ਸਮਝ ਆ ਜਾਵੇ ਵੀ ਇਹ ਮਾਫੀਆ, ਚਲੋ ਅਸੀਂ ਮੰਨ ਲਈਏ ਕਿਸਾਨ ਮਾਫੀਆ ਵਾ। ਇਹ ਕਿਵੇਂ ਮਾਫੀਆ ਵਾ। ਇਹ ਨਹੀਂ ਹੋ ਮਾਫੀਆ ਤੇ ਮਜ਼ਲੂਮ ਆ। ਤੂੰ ਵਜ਼ਾਰ ਤੇ ਆਲਾ ਦੀ ਕੁਰਸੀ ਤੇ ਬੈਠੀ ਆ, ਪੰਜਾਬ ਦੀ ਸਭ ਤੋਂ ਵੱਡੀ ਸੀਟ ਆ, ਪੰਜਾਬ ਜ਼ਰੀ ਇਲਾਕਾ ਵਾ। ਉਹ ਮੇਰੇ ਦੇਸ਼ ਦੇ ਵਾਸੀਓ, ਆਪਾਂ ਕੈਸੇ ਲੋਕ ਮੁੰਤਖਬ ਕਰ ਲਏ ਆ ਜਿਨ੍ਹਾਂ ਨੂੰ ਜ਼ਰਾਇਤ ਦਾ ਪਤਾ ਹੀ ਨਹੀਂ ਹੈਗਾ। ਜ਼ਰਾਇਤ ਰੀੜ ਦੀ ਹੱਡੀ ਹੈ ਇਸ ਦੇਸ਼ ਦੀ। ਜ਼ਿਮੀਂਦਾਰ ਖੁਸ਼ਹਾਲ ਹੋਏਗਾ ਤੇ ਬਾਕੀ ਲੋਕ ਖੁਸ਼ਹਾਲ ਹੋਣਗੇ। ਕੱਲ ਅਸੀਂ ਗਏ ਆ ਬਾਜ਼ਾਰ, ਜਿਹੜੇ ਸਰਵਿਸ ਜਿਹੜੀਆਂ ਬਾਟਾ ਦੀਆਂ ਦੁਕਾਨਾਂ, ਜਿੱਥੇ 6 ਮੁਲਾਜ਼ਮ ਸੀ, ਉਹਨਾਂ 2 ਰੱਖੇ, ਉਹਨਾਂ ਦਾ ਗਾਹਕ ਹੀ ਨਹੀਂ ਆ ਰਿਹਾ। ਗਾਰਮੈਂਟਸ ਦੀਆਂ ਜਿਹੜੀਆਂ ਦੁਕਾਨਾਂ ਵਾ, ਉਹਨਾਂ ਤੇ ਵੀ 1500 ਮੰਗ ਕੇ 700 ਦਾ ਸੂਟ ਦੇ ਰਿਹਾ, ਕਿ ਗਾਹਕ ਹੀ ਨਹੀਂ। ਔਰ ਵਿਰਾਨ ਪਿਆ ਸ਼ਹਿਰ ਵਿਰਾਨ ਹੋ ਗਿਆ, ਕਿਸਾਨ ਵਿਰਾਨ ਹੋਣ ਦੀ ਵਜ੍ਹਾ ਤੋਂ। ਕਿਸਾਨ ਤਬਾਹ ਨਹੀਂ ਹੋਇਆ, ਪੂਰਾ ਪੰਜਾਬ ਤਬਾਹੀ ਦੇ ਦਹਾਨੇ ਤੇ ਪਹੁੰਚ ਗਿਆ। ਫਿਰ ਇਹ ਮਾਫੀਆ ਵਾ। ਮਾਫੀਆ ਤਾਂ ਤੇਰੇ ਆਲੇ ਦੁਆਲੇ ਬੈਠਾ ਵਾ। ਮਾਫੀਆ ਤਾਂ ਉਹ ਲੋਕ ਆ ਜਿਹੜੇ ਸਟਾਕ ਕਰਦੇ ਆ। ਮਾਫੀਆ ਉਹ ਲੋਕ ਆ ਜਿਹੜੇ ਰਾਤੋਂ ਰਾਤ ਕੀਮਤਾਂ ਵਧਾਉਂਦੇ ਆ ਤੇ ਘਟਾਉਂਦੇ ਆ। ਮਾਫੀਆ ਉਹ ਲੋਕ ਆ ਜਿਹੜੇ ਕਰਪਸ਼ਨ ਕਰਦੇ ਆ। ਮਾਫੀਆ ਉਹ ਲੋਕ ਆ ਜਿਹੜੇ ਲੁੱਟਮਾਰ ਕਰਦੇ ਆ। ਕਿਸਾਨ ਤੇ ਮਿਹਨਤੀ ਹੈ, ਕਿਵੇਂ ਮਾਫੀਆ ਹੋ ਗਿਆ। ਉਹ ਮੇਰੇ ਦੇਸ਼ ਦੇ ਵਾਸੀਓ, ਮੱਖਣ ਜੱਟ ਮਜ਼ਲੂਮ ਕਿਸਾਨ ਦੇ ਨਾਲ ਖੜਾ ਵਾ। ਔਰ ਇਹ ਅੰਨੇ ਗੁੰਗੇ ਬੋਲੇ ਹੁਕਮਰਾਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਸਾਥ ਦਿਓ।
ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਆਪਾਂ ਕਾਮਯਾਬ ਹੋ ਜਾਈਏ ਵੀ ਅੰਨੇ ਗੁੰਗੇ ਬੋਲੇ ਹੁਕਮਰਾਨਾਂ ਤੱਕ ਇਹਨਾਂ ਦੇ ਕੰਨਾਂ 'ਚ ਆਵਾਜ਼ ਅੱਖਾਂ 'ਕੇ ਤਸਵੀਰ ਆ ਜਾਵੇ, ਕਿਸਾਨ ਦੇ ਰੋਂਦੇ ਹੋਏ ਦੀ ਤਸਵੀਰ ਆ ਜਾਵੇ, ਕਿਸਾਨ ਦੀਆਂ ਗਮੀਆਂ ਖੁਸ਼ੀਆਂ ਸਾਰੀਆਂ ਮੁੱਕ ਗਈਆਂ ਵਾ, ਕਿਸਾਨ ਲਾਵਾਰਸ ਹੋ ਗਿਆ ਵਾ। ਵਜ਼ੀਰ ਆਲਾ ਪੰਜਾਬ ਵਾਰਸ ਹੁੰਦਾ ਵਾ ਕਿਸਾਨਾਂ ਦਾ, ਬਲਕਿ ਪੂਰੇ ਸੂਬੇ ਦਾ, ਲੇਕਿਨ ਵਜ਼ੀਰ ਆਲਾ ਦੀ ਨਾਹਲੀ ਦੀ ਵਜ੍ਹਾ ਤੋਂ ਅੱਜ ਪੰਜਾਬ ਦਾ ਕਿਸਾਨ ਲਾਵਾਰਸ ਹੋ ਗਿਆ, ਮਜਬੂਰ ਹੋ ਗਿਆ, ਬੇਕਸ ਹੋ ਗਿਆ। ਕਿਸਾਨ ਦੀਆਂ ਸਾਰੀਆਂ ਹੀ ਖੁਆਇਸ਼ਾਂ ਖਤਮ ਹੋ ਗਈਆਂ, ਟਾਰਗੇਟ ਖਤਮ ਹੋ ਗਿਆ। ਕਿਸਾਨ ਤੇ ਰਹਿਮ ਕਰੋ, ਕਿਸਾਨ ਅੱਜ ਦਾ ਮਜ਼ਲੂਮ ਆ। ਬੀਬੀ ਮਾਫੀਆ ਦਾ ਲਫ਼ਜ਼ ਵਾਪਸ ਲੈ ਲਾ, ਜਾਂ ਸਾਨੂੰ ਸਮਝਾ ਦੇ ਮਾਫੀਆ ਕਿਹਨੂੰ ਕਹਿੰਦੇ। ਸਾਨੂੰ ਪਤਾ ਤਾਂ ਲੱਗੇ ਕਿ ਅਸੀਂ ਮਾਫੀਆਂ ਵਾਂ। ਅਸੀਂ ਕਿਵੇਂ ਮਾਫੀਆਂ ਵਾਂ? ਅਸੀਂ ਤੇ ਅਗਲੀ ਫਸਲ ਕਿਵੇਂ ਬੀਜਣੀ ਇਹ ਸੋਚਣ ਡਏ ਆ, ਅਸੀਂ ਠੇਕੇ ਕਿਵੇਂ ਦੇਣੇ ਆ ਇਹ ਸੋਚਣ ਡਏ ਆ, ਅਸੀਂ ਖਾਸ ਸਪਰੇ ਕਿੱਥੋਂ ਲੈਣੀ ਇਹ ਸੋਚਣ ਡਏ ਆ। ਉਤੋਂ ਸਾਡੇ ਤੇ ਮਾਫੀਆ ਦਾ ਲੇਬਲ ਵੀ ਲੱਗ ਗਿਆ। ਅਸੀਂ ਮਾਫੀਆ ਕਿਵੇਂ ਆ? ਇਹ ਕਿਸਾਨ ਮਾਫੀਆ ਨਹੀਂ, ਕਿਸਾਨ ਮਜ਼ਲੂਮ ਆ। ਮੇਰੇ ਦੇਸ਼ ਦਾ ਕਿਸਾਨ ਅੱਜ ਹੈ ਮਜ਼ਲੂਮ, ਫਰਿਆਦ ਕੋਈ ਨਹੀਂ ਸੁਣਦਾ, ਇਹ ਬਣ ਗਿਆ ਹੀ ਮਾਸੂਮ। ਮੱਖਣ ਜੱਟ ਨੂੰ ਇਜਾਜ਼ਤ ਦਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਨਾ ਜ਼ਾਲਮਾਂ ਤੇ ਕੰਨਾਂ ਤੇ ਆਵਾਜ਼ ਤੱਕਾਂ ਕੇ ਤਸਵੀਰ ਜ਼ਰੂਰ ਆਵੇ। ਮੱਖਣ ਜੱਟ ਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ।